ਕੇਜਰੀਵਾਲ ਤੋਂ। ਕਹਿੰਦੇ ਦਿੱਲੀ ਕ੍ਰਾਈਮ ਬ੍ਰਾਂਚ ਪੁਲਿਸ ਕੇਜਰੀਵਾਲ ਦੇ ਘਰ ਪਹੁੰਚ ਗਈ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਜੇਕਰ ਤੁਸੀਂ ਪੰਜਾਬ ਦੇ ਭਾਰਤ ਦੇ ਸਮੇਂ ਦੇ ਅਨੁਸਾਰ ਗੱਲ ਕਰੀਏ ਤਾਂ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਅਚਾਨਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰੇ ਦਿੱਲੀ ਪੁਲਿਸ ਦੀਆਂ ਗੱਡੀਆਂ ਦਾਖਲ ਹੁੰਦੀਆਂ ਜੀ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿਆਸੀ ਲੀਡਰਾਂ ਦੇ ਘਰਾਂ 'ਚ ਤਾਰਾਂ ਖੜਕ ਜਾਂਦੀਆਂ, ਫੋਨ ਖੜਕ ਜਾਂਦੇ ਕਿ ਦਿੱਲੀ ਪੁਲਿਸ ਪਹੁੰਚ ਗਈ ਜੀ, ਪਤਾ ਨਹੀਂ ਈਡੀ ਨੂੰ ਹਵਾਲੇ ਨਾ ਕਰ ਦੇਣ ਜੀ, ਈਡੀ ਨੂੰ ਗ੍ਰਿਫਤਾਰ ਕਰਕੇ ਨਾ ਦੇ ਦੇਣ ਜੀ, ਕੇਜਰੀਵਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪਰ ਇਹ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਪਹੁੰਚੀ ਸੀ ਕੇਜਰੀਵਾਲ ਦੇ ਘਰੇ, ਉਹ ਅਸਲ 'ਚ ਨੋਟਿਸ ਦੇਣ ਗਈ ਸੀ। ਉਹ ਨੋਟਿਸ ਦੇਣ ਗਈ ਸੀ ਇਸ ਗੱਲ ਦਾ ਕਿ ਕੇਜਰੀਵਾਲ ਜੀ, ਤੁਸੀਂ ਆਪਣੇ ਭਾਸ਼ਣਾਂ 'ਚ ਕਹਿ ਰਹੇ ਹੋ ਕਿ 25-25 ਕਰੋੜ 'ਚ ਭਾਜਪਾ ਐਮਐਲਏ ਖਰੀਦ ਰਹੀ ਆ, ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਹੋ ਰਹੀ ਆ, ਮੇਰੀ ਸਰਕਾਰ ਡਿੱਗਣ ਦੀ ਕੋਸ਼ਿਸ਼ ਹੋ ਰਹੀ ਆ, ਉਹਦੇ ਸਬੂਤ ਦਿਖਾਓ ਕਿੱਥੇ ਆ। ਅਸਲ 'ਚ ਪ੍ਰਵੀਨ ਜੀ, ਲੰਘੇ ਕੱਲ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਦਫ਼ਤਰ ਨੂੰ ਘੇਰਨ ਦਾ ਐਲਾਨ ਕੀਤਾ ਸੀ ਚੰਡੀਗੜ੍ਹ ਦੇ ਮੇਅਰ ਦੇ ਹਵਾਲੇ ਨਾਲ ਜੀ। ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਇੱਕ ਪ੍ਰਦਰਸ਼ਨ ਰੱਖਿਆ। ਉਹਦੇ ਲਈ ਦਿੱਲੀ ਦੇ ਆਮ ਆਦਮੀ ਪਾਰਟੀ ਦਾ ਝੋਕੇ ਝੋਕਿਆ, ਵਰਕਰਾਂ ਦਾ ਝੋਕੇ ਝੋਕਿਆ, ਦਿੱਲੀ ਦੀ ਸਰਕਾਰ ਤਾਂ ਲਾਈਓ ਲਾਈ, ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਦਿੱਲੀ ਸੱਦਿਆ ਵਾ ਸੀ। ਜੀ ਜੀ, ਪੰਜਾਬ ਸਰਕਾਰ ਦੀ ਸਾਰੀ ਤਾਕਤ ਨੂੰ ਦਿੱਲੀ ਲਾਇਆ ਵਾ ਸੀ। ਤੇ ਇਸੇ ਤਰ੍ਹਾਂ ਹਰਿਆਣੇ ਦੇ ਵਰਕਰ, ਹਰਿਆਣੇ ਦੇ ਲੀਡਰਾਂ ਨੂੰ ਵੀ ਸੱਦਾ ਸੀ, ਨਾਲ ਲੱਗਦੇ ਰਾਜਸਥਾਨ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਵੀ ਆ ਜਾਓ। ਵੱਡੀ ਗਿਣਤੀ 'ਚ ਪੰਜਾਬ ਤੋਂ ਤੇ ਵੱਡੀ ਗਿਣਤੀ ਹਰਿਆਣੇ ਤੋਂ ਲੋਕ ਦਿੱਲੀ ਪਹੁੰਚੇ ਤੇ ਦਿੱਲੀ ਠੀਕ ਠਾਕ ਇਕੱਠ ਹੋਇਆ। ਮੁੱਦਾ ਤਾਂ ਰੱਖਿਆ ਗਿਆ ਸੀ ਕਿ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਭਾਜਪਾ ਨੇ ਜੀ ਚੋਣਾਂ ਦੇ ਦੌਰਾਨ, ਮੇਅਰ ਦੀ ਚੋਣ ਦੇ ਦੌਰਾਨ ਧੱਕਾ ਕੀਤਾ, ਇਸ ਲਈ ਅਸੀਂ ਰੋਸੇ ਵਜੋਂ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਵਾਲਾ ਦਫ਼ਤਰ ਘੇਰਨਾ। ਠੀਕ ਹੈ ਜੀ। ਪਰ ਅਸਲ ਏਜੰਡਾ ਇਹ ਸੀ ਕਿ ਕੇਜਰੀਵਾਲ ਜੀ ਈਡੀ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਦੇਖੋ ਮੇਰੇ ਮਗਰ ਜਨਤਾ ਕਿੰਨੀ ਹੈ, ਮੇਰੇ ਨਾਲ ਲੋਕ ਕਿੰਨੇ ਨੇ, ਜੇ ਮੈਨੂੰ ਫੜੋਗੇ ਤਾਂ ਐਂ ਹੋ ਜੂ। ਸੋ ਉਸ ਦਿਨ ਨੂੰ ਚੁਣਨਾ ਜਿਸ ਦਿਨ ਲਈ ਉਹਨਾਂ ਨੂੰ ਸੰਮਣ ਸੀ, ਔਰ ਧਰਨਾ ਚੰਡੀਗੜ੍ਹ 'ਚ ਲੱਗਣਾ ਸੀ, ਉਹਨੂੰ ਉਚੇਚੇ ਤੌਰ ਤੇ ਮੁਲਤਵੀ ਕਰਕੇ ਦਿੱਲੀ ਲੈ ਕੇ ਜਾਣਾ। ਇਹਦੇ ਬਹੁਤ ਰਾਜਨੀਤਿਕ ਮਾਇਨੇ ਨੇ। ਜੀ ਜੀ, ਇਹ ਧਰਨਾ ਸਿਰਫ ਤੇ ਸਿਰਫ ਮੇਅਰ ਦੇ ਲਈ ਨਹੀਂ, ਮੇਅਰ ਦੀ ਚੋਣ ਦੇ ਲਈ ਨਹੀਂ, ਇਹ ਕੇਜਰੀਵਾਲ ਨੇ ਈਡੀ ਨੂੰ ਔਰ ਭਾਜਪਾ ਨੂੰ ਆਪਣੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ, ਠੀਕ ਹੈ ਜੀ, ਔਰ ਦਿੱਲੀ ਵਾਸੀਆਂ ਦੇ ਲਈ 24 ਦੀ ਚੋਣ ਰੈਲੀ ਵਜੋਂ ਵੀ ਕੀਤਾ। ਸੋ 2024 ਦੀ ਚੋਣ ਰੈਲੀ ਵੀ ਕੇਜਰੀਵਾਲ ਜੀ ਨੇ ਪੰਜਾਬ ਦੇ ਸਿਰ ਤੇ ਦਿੱਲੀ 'ਚ ਕਰ ਲਈ ਜੀ। ਸੋ ਇਹ ਸਾਰਿਆਂ ਦੇ ਇਸ ਰੈਲੀ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਥੋਂ ਤੱਕ ਕਿਹਾ ਕਿ ਜੀ ਜੇਕਰ ਇਹਨਾਂ ਜ਼ੋਰ ਚੱਲੇ ਤਾਂ ਦੇਸ਼ ਵੇਚ ਦੇਣਗੇ, 2024 'ਚ ਕੁਰਸੀ ਖਾਤਰੇ ਕੁਝ ਵੀ ਕਰ ਸਕਦੇ ਨੇ। ਜਿਹੜੇ ਇੱਕ ਸ਼ਹਿਰ ਦੀ ਮੇਅਰ ਦੀ ਚੋਣ ਦੇ ਲਈ ਇੱਥੋਂ ਤੱਕ ਡਿੱਗ ਸਕਦੇ ਆ ਕਿ 36 ਵੋਟਾਂ ਲਈ ਕੁਝ ਕਰ ਸਕਦੇ ਆ, ਉਹ 90 ਕਰੋੜ ਵੋਟਾਂ ਦੇ ਲਈ ਤਾਂ ਕੀ ਕੁਝ ਕਰਨਗੇ, ਇੱਥੋਂ ਅੰਦਾਜ਼ਾ ਲਾ ਲਓ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਤੁਸੀਂ ਹੁਣ ਮਤਲਬ ਕਿ ਤਿਆਰ ਹੋ ਜਾਓ, ਆਪਾਂ ਨੂੰ ਲੜਾਈ ਖੁੱਲ੍ਹੇਆਮ ਲੜਨੀ ਪੈਣੀ ਹੈ। ਜੇ ਅਗਲੀ ਵਾਰ ਮੋਦੀ ਜਿੱਤ ਗਿਆ ਤਾਂ ਇਹਦਾ ਨਾਂ ਨਰਿੰਦਰ ਮੋਦੀ ਨਹੀਂ ਰਹਿਣਾ, ਇਹਦਾ ਤਾਂ ਨਰਿੰਦਰ ਪੁਤੀਨ ਬਣ ਜਾਣਾ ਹੈ। ਸੋ ਉਹ ਇਸ਼ਾਰਾ ਕੀਤਾ ਉਹਨਾਂ ਨੇ ਕਿ ਪੁਤੀਨ ਜਿਵੇਂ ਸਾਰੀ ਉਮਰ ਲਈ ਬਣ ਗਿਆ, ਜਾਂ ਜਿਨਪਿੰਗ ਜਿਵੇਂ ਸਾਰੀ ਉਮਰ ਲਈ ਬਣਿਆ, ਸਮਝ ਲਓ ਕਿ ਜਦ ਤੱਕ ਮੈਂ ਹੈਗਾ ਮੈਂ ਹੀ ਰਹੂੰਗਾ, ਉਸੇ ਤਰ੍ਹਾਂ ਉਹਨਾਂ ਨੇ ਇਸ਼ਾਰਾ ਕੀਤਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਵੋਟ ਜਿਹਨੂੰ ਵੀ ਪਾਓਗੇ ਉਹ ਵੋਟ ਭਾਜਪਾ ਦੇ ਖਾਤੇ ਜਾਈ ਜਾਂਦੀ ਆ, ਆਹ ਤਰੀਕੇ ਨੇ। ਤੇ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਇਹ ਭਾਈ ਈਵੀਐਮ ਵਾਲੇ ਤਾਂ ਹਲੇ ਫੜ ਨਹੀਂ ਹੁੰਦੇ ਸੀ, ਰੌਲਾ ਹੀ ਪੈਂਦਾ ਸੀ, ਪਰ ਹੁਣ ਤਾਂ ਅਸੀਂ ਵੀਡੀਓ 'ਚ ਫੜ ਲਿਆ, ਫਿਰ ਕੀ ਕਰਦਾ। ਸੋ ਇਸ ਲਈ ਉਹ ਪੂਰੇ ਹਵਾਲੇ ਨਾਲ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਆਪਣੇ ਦਫ਼ਤਰ 'ਚ ਇਕੱਠ ਰੱਖਿਆ ਜੀ, ਰੈਲੀ ਕੀਤੀ, ਭਾਸ਼ਣਬਾਜ਼ੀ ਕੀਤੀ। ਉਹ ਤੋਂ ਬਾਅਦ ਕਾਫਲੇ ਨੇ ਘੇਰਨ ਜਾਣਾ ਸੀ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਘੇਰਨ ਜਾਣਾ ਸੀ ਭਾਜਪਾ ਦਾ ਦਫ਼ਤਰ ਜੀ। ਪਰ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਸਟੇਜ ਤੋਂ ਹੀ ਵਾਪਸ ਚਲੇ ਗਏ, ਵਰਕਰਾਂ ਨਾਲ ਨਹੀਂ ਗਏ। ਅੱਛਾ, ਪ੍ਰਦਰਸ਼ਨ 'ਚ ਨਹੀਂ ਗਏ, ਘੇਰਨ ਨਹੀਂ ਗਏ, ਉਹਦੇ ਲਈ ਵਰਕਰ ਨੇ। ਕਿਉਂਕਿ ਪਤਾ ਸੀ ਕਿ ਕਿਤੇ ਦਿੱਲੀ ਪੁਲਿਸ, ਆਪਾਂ ਸਵੇਰੇ ਵੀ ਲੰਘੇ ਕੱਲ ਦੀ ਸਵੇਰ ਵੀ ਆਪਾਂ ਗੱਲ ਕਰ ਰਹੇ ਸੀ ਪ੍ਰਵੀਨ ਜੀ, ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਡਰ ਲੱਗ ਰਿਹਾ ਕਿ ਕਿਤੇ ਦਿੱਲੀ ਪੁਲਿਸ ਗ੍ਰਿਫਤਾਰ ਕਰਕੇ ਸਾਨੂੰ ਈਡੀ ਨੂੰ ਸੌਂਪ ਨਾ ਦੇਵੇ। ਸੋ ਇਸੇ ਲਈ ਸ਼ੁੱਕਰਵਾਰ ਦੀ ਸ਼ਾਮ ਨੂੰ, ਜਦੋਂ ਦੇਰ ਰਾਤ ਨੂੰ ਜਦੋਂ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਦੀ ਟੀਮ ਪਹੁੰਚੀ ਘਰੇ, ਤਾਂ ਇਹੀ ਰੌਲਾ ਪੈ ਗਿਆ ਕਿ ਲੈ ਵੀ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਈਡੀ ਨੂੰ ਨਾ ਫੜਾ ਦੇਣ। ਪਹਿਲਾਂ ਲੱਗਿਆ ਕਿਤੇ ਈਡੀ ਆ ਗਈ, ਫਿਰ ਲੱਗਿਆ ਨਹੀਂ ਦਿੱਲੀ ਪੁਲਿਸ ਆਈ ਆ, ਫਿਰ ਕਹਿੰਦੇ ਕਿ ਇਹੀ ਨਾ ਗ੍ਰਿਫਤਾਰੀ ਪਾ ਦੇਣ। ਸੋ ਇੱਕ ਪਾਸੇ ਕੱਲ ਰਾਤ ਨੂੰ, ਕੱਲ ਪੂਰੇ ਦਿਨ ਪਰ ਆਮ ਆਦਮੀ ਪਾਰਟੀ ਪ੍ਰਦਰਸ਼ਨ ਦੇ ਰਾਹ ਤੇ ਸੀ ਦਿੱਲੀ ਦੇ ਵਿੱਚ, ਦੂਏ ਪਾਸੇ ਭਾਜਪਾ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਸੀ। ਠੀਕ ਹੈ, ਅੱਛਾ।
ਦੇ ਵਰਕਰਾਂ ਨੇ ਬਰਾਬਰ ਪ੍ਰਦਰਸ਼ਨ ਕੀਤਾ। ਇਹ ਮੇਅਰ ਦੀ ਚੋਣ ਨੂੰ ਲੈ ਕੇ ਕਰ ਰਹੇ ਸੀ, ਉਹ ਸ਼ਰਾਬ ਘੁਟਾਲੇ ਨੂੰ ਲੈ ਕੇ ਕਰ ਰਹੇ ਸੀ। ਉਹਨਾਂ ਨੇ ਵੀ ਆਪਣੀ ਪੂਰੇ ਖੋਲਾ ਦਿਖਾਇਆ ਤੇ ਦਿੱਲੀ ਪੁਲਿਸ ਨੇ 200 ਤੋਂ ਵੱਧ ਬੰਦੇ ਗ੍ਰਿਫਤਾਰ ਕੀਤੇ, ਜਿਨ੍ਹਾਂ ਨੂੰ ਦੇਰ ਸ਼ਾਮ ਛੱਡਤਾ। ਫਿਰ ਠੀਕ ਹੈ ਜੀ, ਉਹਨਾਂ 'ਚ 150 ਤੋਂ ਵੱਧ ਬੰਦੇ ਆਮ ਆਦਮੀ ਪਾਰਟੀ ਦੇ ਸੀ, 50-60 ਬੰਦੇ ਭਾਜਪਾ ਦੇ ਵੀ ਗ੍ਰਿਫਤਾਰ ਕੀਤੇ। ਸੋ ਇਸ ਲਈ ਉਹ ਵੀ ਤਹਿ ਸਕ੍ਰਿਪਟ ਦੇ ਹਿਸਾਬ ਨਾਲ ਸਾਰਾ ਕੁਝ ਹੋਇਆ ਹੋਣਾ। ਚਲੋ, ਪਰ ਇਹ ਸਾਰੇ ਵਰਤਾਰੇ ਦੇ ਵਿੱਚ ਅਹਿਮ ਸਵਾਲ ਤਾਂ ਇੱਥੇ ਖੜਾ ਕਿ 5 ਸੰਮਣ ਹੋ ਗਏ ਕੇਜਰੀਵਾਲ ਜੀ ਨੂੰ, ਪਰ ਉਹ ਅਜੇ ਤੱਕ ਇਹੀ ਗੱਲ ਕਹਿ ਕੇ ਨਕਾਰੀ ਜਾਂਦੇ ਨੇ ਕਿ ਜੀ ਕਿ ਗੈਰ ਕਾਨੂੰਨੀ ਹੈ, ਇਹ ਧੱਕਾ ਹੈ, ਇਹ ਵਧੀਕੀ ਹੈ, ਇਹ ਮੈਨੂੰ ਪ੍ਰਚਾਰ ਤੋਂ ਰੋਕਣ ਤੋਂ, ਕੰਮ ਕਰਨ ਤੋਂ ਰੋਕਣ ਦੀ ਹੈ। ਪਰ ਹੁਣ ਡਰ ਲੱਗੀ ਜਾਂਦਾ ਕਿ ਜੇ ਹਿੰਮਤ ਸਰੇਨ ਤੱਕ ਵਰਗਾ ਮਤਲਬ ਜਿਵੇਂ ਚੱਕ ਲਿਆ ਤੇ ਫਿਰ ਕੱਲ ਨੂੰ ਮੇਰੀ ਵਾਰੀ ਨਾ ਆ ਜਾਵੇ ਜੀ। ਸੋ ਕੀ ਇਸੇ ਡਰ ਨੇ ਨਤੀਸ਼ ਨੂੰ ਪਾਲਾ ਬਦਲਾਇਆ? ਕਿ ਇਸੇ ਡਰ ਨੇ ਮਮਤਾ ਦੀ ਬੋਲੀ ਬਦਲਦੀ? ਮਮਤਾ ਤਾਂ ਹੁਣ ਕਹਿਣ ਲੱਗੀ ਕਾਂਗਰਸ 40 ਸੀਟਾਂ ਜਿੱਤ ਕੇ ਦਿਖਾਵੇ, ਕਾਂਗਰਸ ਤਾਂ ਹੰਕਾਰੀ ਹੈ, ਤੇ ਜ਼ਿਆਦਾ ਆ ਤਾਂ ਮੋਦੀ ਦੇ ਖਿਲਾਫ ਲੜ ਕੇ ਦਿਖਾਵੇ। ਐ ਉਹੀ ਫੋਟੋਆਂ ਖਿਚਾਉਣ ਬਹਿ ਜਾਂਦੇ ਨੇ ਬੀੜੀਆਂ ਵਾਲਿਆਂ ਨਾਲ, ਕਦੇ ਕਿਸੇ ਵਾਲੇ ਨਾਲ। ਸੋ ਇਸ ਲਈ ਕਿਉਂਕਿ ਬੰਗਾਲ 'ਚ ਉਹ ਫੋਟੋ ਹੋਈ ਸੀ, ਸੋ ਇਸ ਲਈ ਉਹਦਾ ਨਿਸ਼ਾਨਾ ਸਿੱਧਾ ਕਾਂਗਰਸ ਆ ਗਈ। ਨਤੀਸ਼ ਨੇ ਪਾਲਾ ਹੀ ਬਦਲ ਲਿਆ। ਔਰ ਕੇਜਰੀਵਾਲ ਦੀ ਇਸ ਬੋਲੀ ਤੋਂ ਬਾਅਦ ਕੀ ਉਹ ਇੰਡੀਆ ਗੱਠਜੋੜ ਚੋਂ ਬਾਹਰ ਆਉਣ ਜਾ ਰਹੇ ਨੇ? ਅੱਜ ਕੁਝ ਲੀਡਰਾਂ ਨੇ ਸੀਟ ਸ਼ੇਅਰਿੰਗ ਨੂੰ ਲੈ ਕੇ ਮੀਟਿੰਗ ਕੀਤੀ ਇੰਡੀਆ ਗੱਠਜੋੜ ਦੀ, ਤੇ ਉਹਨਾਂ ਨੇ ਬਾਹਰ ਆ ਕੇ ਕਹਿਤਾ ਕਿ ਇੰਡੀਆ ਗੱਠਜੋੜ ਦਾ ਭੋਗ ਪੈ ਗਿਆ। ਸੋ ਆਪਾਂ ਇਸੇ ਪ੍ਰੋਗਰਾਮ 'ਚ ਕਿੰਨੀ ਵਾਰ ਗੱਲ ਕਰਦੇ ਰਹੇ ਹਾਂ ਕਿ ਕੀ ਭਾਜਪਾ ਦਾ ਟਾਰਗੇਟ ਇਹੀ ਹੈ ਕਿ ਇੰਡੀਆ ਗੱਠਜੋੜ 'ਚੋਂ ਜਿਹੜੇ ਦਲ ਬਾਹਰ ਆਉਣਗੇ ਉਹਨਾਂ ਦੀ ਈਡੀ ਦੀਆਂ ਫਾਈਲਾਂ ਬੰਦ ਹੋ ਜਾਣਗੀਆਂ। ਸੋ ਉਹਨਾਂ 'ਚ ਕੀ ਕੇਜਰੀਵਾਲ ਵੀ ਉਸ ਭੂਮਿਕਾ 'ਚ ਆਉਣ ਵਾਲੇ ਨੇ? ਜਿੰਨਾ ਅੱਜ ਖੁੱਲ੍ਹ ਕੇ ਭਾਜਪਾ ਖਿਲਾਫ ਬੋਲੇ ਨੇ, ਤੇ ਭਾਜਪਾ ਜਿਹੀ ਜੀ ਅੰਦਰ ਕੋੜ ਰੱਖਦੀ ਆ, ਅੰਦਰ ਕੜੱਤਣ ਰੱਖਦੀ ਆ, ਫਿਰ ਤਾਂ ਗ੍ਰਿਫਤਾਰੀ ਕਦੇ ਵੀ ਸੰਭਵ ਹੈ। ਤੇ ਜੇ ਗ੍ਰਿਫਤਾਰੀ ਹੁੰਦੀ ਹੈ ਫਿਰ ਤਾਂ ਮਤਲਬ ਆਮੋ ਸਾਹਮਣਾ ਹੈ, ਫਿਰ ਤਾਂ ਹੈਗਾ ਕਿ ਹਾਂ ਚਾਹੇ ਉਹ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਹੋਵੇ। ਜੇ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਉਹ ਤੱਥ ਸਬੂਤ ਹੋਣ ਦੇ ਬਾਵਜੂਦ ਜੇ ਕੇਜਰੀਵਾਲ ਈਡੀ ਜਿਹੜੀ ਕਹਿੰਦੀ ਸਾਡੇ ਕੋਲ ਸਾਰੇ ਸਬੂਤ ਨੇ ਤਾਂ ਵੀ ਕੇਜਰੀਵਾਲ ਨੂੰ ਗ੍ਰਿਫਤਾਰ ਨਹੀਂ ਕਰਦੇ, ਫਿਰ ਇਹਦਾ ਮਤਲਬ ਹੈ ਕਿ ਥੋੜਾ ਸਮਝੌਤਾ ਹੋ ਗਿਆ ਜੀ। ਸੋ ਇਹ ਪਹਿਲੂ ਵੀ ਅਹਿਮ ਹੈ। ਪਰ ਮੈਂ ਦੇਖ ਰਿਹਾ ਜੀ 2 ਨਵੰਬਰ ਨੂੰ ਪਹਿਲਾ ਸੰਮਣ ਆਉਂਦਾ, 21 ਦਸੰਬਰ ਨੂੰ ਦੂਸਰਾ ਆਉਂਦਾ, 3 ਜਨਵਰੀ ਨੂੰ ਤੀਸਰੀ ਵਾਰ ਲਈ ਤਲਬ ਕੀਤਾ ਜਾਂਦਾ, 17 ਜਨਵਰੀ ਨੂੰ ਚੌਥੀ ਵਾਰ ਲਈ ਤਲਬ ਕੀਤਾ ਜਾਂਦਾ ਤੇ 2 ਫਰਵਰੀ ਨੂੰ 5ਵੀਂ ਵਾਰ ਲਈ ਤਲਬ ਕੀਤਾ ਜਾਂਦਾ, ਪਰ ਕਿਸੇ ਸੰਮਣ ਤੇ ਨਹੀਂ ਜਾਂਦੇ। ਹੁਣ ਕੇਜਰੀਵਾਲ ਆਪਣੇ ਬਚਾਅ ਲਈ ਜਾਂ ਤਾਂ ਅਦਾਲਤ ਦਾ ਰੁਖ ਕਰ ਸਕਦੇ ਨੇ, ਈਡੀ ਆਪਣੀ ਕਾਰਵਾਈ ਦੇ ਲਈ ਜ਼ਮਾਨਤੀ ਜਾਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ, ਨਹੀਂ ਫਿਰ 6ਵਾਂ ਸੰਮਣ। ਸੋ ਉਹ ਜੋ ਉਹਦੇ ਆਕਾ ਕਹਿਣ, ਆਕਾ PM ਹਾਊਸ ਜੀ। ਪਰ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਕੇਜਰੀਵਾਲ ਤੋਂ ਇੱਕ ਵਾਰ CBI ਨੇ ਪੁੱਛਗਿੱਛ ਕੀਤੀ ਸੀ। CBI ਨੇ ਕਰੀਬ 8-9 ਘੰਟੇ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ। ਪਿਛਲੇ ਲੰਘੇ ਸਾਲ ਦੇ ਅਪ੍ਰੈਲ ਮਹੀਨੇ ਦੇ ਵਿੱਚ 50 ਸਵਾਲ ਲੈ ਕੇ ਆਈ ਸੀ CBI, ਤੇ ਉਸ ਸਮੇਂ ਸਵੇਰੇ 11 ਵਜੇ ਦੇ CBI ਦੇ ਦਫ਼ਤਰ ਪਹੁੰਚੇ ਹੋਏ 8:30 ਵਜੇ ਬਾਹਰ ਆਏ ਸੀ ਕੇਜਰੀਵਾਲ ਜੀ। ਸੋ ਕਰੀਬ 9 ਘੰਟੇ ਪੁੱਛਗਿੱਛ ਹੋਈ ਸੀ। ਉਸ ਤੋਂ ਬਾਅਦ CBI ਤੋਂ ਬਾਅਦ ਫਿਰ ED ਇਨਵੋਲਵ ਹੋਈ ਹੈ ਨਾ। ਬਿਲਕੁਲ। ਸੋ ਇਸ ਲਈ ED ਵਾਲਾ ਤਲਵਾਰ ਅਜੇ ਵੀ ਕੇਜਰੀਵਾਲ ਦੇ ਸਿਰ ਤੇ ਲਟਕਦੀ ਆ। ਔਰ ਹੁਣ ਕ੍ਰਾਈਮ ਬ੍ਰਾਂਚ ਨੇ ਨਵੇਂ ਨੋਟਿਸ ਦੇ ਹਵਾਲੇ ਨਾਲ ਇੱਕ ਨਵਾਂ ਮਾਮਲਾ ਹੋਰ ਖੋਲ ਲਿਆ। ਸੋ ਉਸ ਮਾਮਲੇ 'ਚ ਕੇਜਰੀਵਾਲ ਦੇ ਲਈ ਵੀ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਆ। ਦਿੱਲੀ ਦੇ ਵਿੱਚ ਦਵਾਈਆਂ ਵਾਲਾ ਪਹਿਲੂ ਖੁੱਲਿਆ ਹੋਇਆ। ਸੋ ਇਸ ਲਈ ਕਿੰਨੇ ਪਹਿਲੂਆਂ ਤੇ ਆਮ ਆਦਮੀ ਪਾਰਟੀ ਦਿੱਲੀ 'ਚ ਘਿਰਦੀ ਜਾ ਰਹੀ ਆ, ਤੇ ਉਹਦੇ ਲਈ ਬਚਾਉਣ ਦੇ ਲਈ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਸੂਬੇ ਦੀ ਤਾਕਤ ਝੋਕੀ ਹੋਈ ਆ। ਸੋ ਕਦੋਂ ਤੱਕ ਕੇਜਰੀਵਾਲ ਬਚ ਪਾਉਂਦੇ ਨੇ ਜਾਂ ਕਿਸ ਹਿੱਲੇ ਬਚ ਪਾਉਂਦੇ ਨੇ, ਇਹ ਆਉਣ ਵਾਲਾ ਸਿਆਸਤ ਦਾ ਨਵਾਂ ਰੰਗ ਦੱਸੇਗਾ। ਜੀ ਸ਼ਰਮਾ ਜੀ, ਜੇ ਇਹੀ ਜ਼ੋਰ ਰਾਜਾਂ ਦੇ ਅਧਿਕਾਰਾਂ ਵਾਸਤੇ ਲਾਇਆ ਹੁੰਦਾ ਇਹਨਾਂ ਸਾਰਿਆਂ ਨੇ, ਤਾਂ ਸ਼ਾਇਦ ਅੱਜ ਨੂੰ ਇਹ ਵੀ ਮਾੜਾ ਮੋਟਾ ਬਚੇ ਹੁੰਦੇ, ਜਿਵੇਂ ਨਿਤਿਸ਼ ਕੁਮਾਰ। ਪ੍ਰਵੀਨ ਜੀ ਅੱਜ ਲੀਡਰ ਚੱਕਿਆ ਇੱਕ ਹਰਿਆਣੇ 'ਚ ਆਮ ਆਦਮੀ ਪਾਰਟੀ ਦਾ। ਠੀਕ ਹੈ ਜੀ। ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਖੋ ਜੀ ਕਿਵੇਂ ਧੱਕਾ ਕਰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਦੇਖੋ ਜੀ ਸਾਡੇ ਨਾਲ ਵਧੀਕੀਆਂ ਕਰਦੇ ਨੇ, ਸਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਨੇ। ਮਤਲਬ ਸਿਮਰਨਜੀਤ ਮਾਨ ਨੂੰ ਤੁਸੀਂ ਪੰਜਾਬ 'ਚ ਰੋਕੋ ਤਾਂ ਜਾਇਜ਼ ਹੈ, ਉਹਨੂੰ ਘਰ 'ਚ ਬੰਦ ਕਰੋ ਤਾਂ ਜਾਇਜ਼। ਤੁਹਾਡੀ ਘੇਰਾਬੰਦੀ ਹੋ ਜਾਵੇ, ਤੁਹਾਨੂੰ ਰੋਕੇ, ਤੁਹਾਡੇ ਵਰਕਰਾਂ ਨੂੰ ਰੋਕਣ ਤਾਂ ਨਜਾਇਜ਼। ਬਿਲਕੁਲ। ਜਿਹਦੀ ਜਿੰਨੀ ਤਾਕਤ ਉਨੀ ਉਹਦੀ ਵਰਤੋਂ ਕਰ ਰਿਹਾ। ਤੁਹਾਡੇ ਕੋਲ ਤਾਕਤ ਆ, ਤੁਸੀਂ ਉਹਦੀ ਨਜਾਇਜ਼ ਵਰਤੋਂ ਲੈ ਰਹੇ ਹੋ। ਤੇ ਦਿੱਲੀ ਵਾਲਿਆਂ ਕੋਲ ਤਾਕਤ ਹੈ, ਭਾਜਪਾ ਕੋਲ ਤਾਕਤ ਆ, ਉਹਦਾ ਆਪਣਾ ਨਜਾਇਜ਼। ਜਿਹਦਾ ਜਿੰਨਾ ਘੇਰਾ ਬੜਾ, ਭੱਜਦਿਆਂ ਨੂੰ ਬਾਹਣ ਬਰਾਬਰ ਨੇ ਫਿਰ। ਜੀ ਬਿਲਕੁਲ।